व्यूअर्स ब्रेक के बाद तुहाडा स्वागत है जी डॉक्टर साहब। हुण असीं अपना दर्शकों नूं आईआं ईमेल्स नूं पढ़दे हां। साडा पहला मैसेज आया है वीर पुनीत शर्मा जी का। ये लिखते हैं, मैनूं लगदा है कि अकल तां तुहानूं है नहीं ਜਿਹੜੇ कि बिना किसी दलील दे ये सब गल्लां कही जाने हो। ਜਿਹੜੇ ਬਾਈ ਨੇ ਲੈਟਰ ਲਿਖਿਆ ਸੀ ਇਹ ਤਾਂ ਬਾਲਾ ਹੀ ਅਨਪੜ੍ਹ ਅਤੇ ਆਪਣੀ ਕੋਈ ਵੀ ਸੋਚ ਨਾ ਰੱਖਣ ਵਾਲਾ ਬੰਦਾ ਲੱਗਦਾ ਹੈ। ਮੈਂ ਇਸ ਗੱਲ ਦਾ ਸਤਿਕਾਰ ਕਰਦਾ ਤੇ ਮੰਨਦਾ ਹਾਂ ਕਿ ਸਿੱਖ ਕੌਮ ਇੱਕ ਵੱਖਰਾ ਧਰਮ ਹੈ ਤੇ ਮੈਂ ਚੰਗੀਆਂ ਚੀਜ਼ਾਂ ਅਪਣਾਉਂਦਾ ਹਾਂ ਬਿਨਾਂ ਪਰਵਾਹ ਕੀਤੇ ਕਿ ਇਹ ਕਿਸ ਧਰਮ ਚੋਂ ਆਈਆਂ ਹਨ। ਜਿਹੜੀ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਹਿੰਦੂ ਸ਼ਬਦ ਬਾਹਰ ਵਾਲਿਆਂ ਨੇ ਦਿੱਤਾ ਹੈ, ਤਾਂ ਬਾਹਰ ਵਾਲਿਆਂ ਨੇ ਤਾਂ ਤੁਹਾਨੂੰ ਵੀ ਇਹ ਸ਼ਬਦ ਦਿੱਤਾ ਸੀ। ਜਿਹੜਾ ਹਿੰਦੂ ਸ਼ਬਦ ਦਾ ਅਰਥ ਚੋਰ ਦੀ ਗੱਲ ਕੀਤੀ ਜਾਂਦੀ ਹੈ ਉਹ ਡਿਕਸ਼ਨਰੀ 1960 ਚ ਆਈ ਸੀ ਤੇ ਉਹ ਵੀ ਫਾਰਸੀ ਵਿੱਚ ਸੀ। ਤੁਹਾਨੂੰ ਤਾਂ ਬਸ ਹਿੰਦੂਆਂ ਦੇ ਖਿਲਾਫ ਬੋਲਣ ਨੂੰ ਕੋਈ ਗੱਲ ਚਾਹੀਦੀ ਹੈ। ਹਿਸਟਰੀ ਚੰਗੀ ਤਰ੍ਹਾਂ ਪੜ੍ਹੋ। ਹਿੰਦੂ ਸ਼ਬਦ ਉਹਨਾਂ ਬਾਹਰਲੇ ਲੋਕਾਂ ਵੱਲੋਂ ਦਿੱਤਾ ਗਿਆ ਸੀ ਜਿਨ੍ਹਾਂ ਨੇ ਇੰਡਸ ਦਰਿਆ ਬਾਰੇ ਸੁਣਿਆ ਹੋਇਆ ਸੀ, ਪਰ ਉਹਨਾਂ ਦੀ ਜ਼ੁਬਾਨ ਵਿੱਚ ਈ ਸ਼ਬਦ ਦਾ ਉਚਾਰਨ ਐਚ ਵਜੋਂ ਕੀਤਾ ਜਾਂਦਾ ਸੀ, ਇਸ ਲਈ ਉਹ ਇੱਥੋਂ ਦੇ ਲੋਕਾਂ ਨੂੰ ਹਿੰਦੂ ਕਹਿਣ ਲੱਗ ਪਏ। ਇੰਡਸ ਘਾਟੀ ਦੇ ਪਰਲੇ ਪਾਸੇ ਰਹਿਣ ਵਾਲਿਆਂ ਵਿੱਚ ਤੁਸੀਂ ਵੀ ਸੀ, ਸੋ ਜੇ ਪਰਿਭਾਸ਼ਾ ਅਨੁਸਾਰ ਚੱਲਣਾ ਹੈ ਤਾਂ ਤੁਸੀਂ ਵੀ ਹਿੰਦੂ ਹੀ ਹੋਏ। ਜਿਹੜੀ ਗੱਲ ਇਸ ਚਿੱਠੀ ਵਾਲੇ ਭਾਈ ਨੇ ਲਿਖੀ ਹੈ ਕਿ ਹਿੰਦੂ ਭਾਗਵਤ ਗੀਤਾ ਵਿੱਚ ਵਿਸ਼ਵਾਸ ਰੱਖਦੇ ਆ, ਤਾਂ ਇੱਕ ਵਾਰੀ ਪੜ੍ਹ ਕੇ ਵੀ ਦੇਖੋ ਕਿ ਇਸ ਵਿੱਚ ਲਿਖਿਆ ਕੀ ਹੈ। ਇਸ ਵਿੱਚ 33 ਕਰੋੜ ਦੇਵੀ ਦੇਵਤਿਆਂ ਦਾ ਕੋਈ ਜ਼ਿਕਰ ਨਹੀਂ ਹੈ। ਇਸ ਵਿੱਚ ਸਪਸ਼ਟ ਕਿਹਾ ਹੈ ਕਿ ਸਿਰਫ ਇੱਕ ਸ਼ਕਤੀ ਹੈ, ਉਹ ਹੈ ਅਕਾਲ ਪੁਰਖ। ਬਾਕੀ ਦੇਵੀ ਦੇਵਤੇ ਤਾਂ ਕੁਦਰਤ ਦੀਆਂ ਅੱਡ-ਅੱਡ ਸ਼ਕਤੀਆਂ ਹਨ, ਜਿਵੇਂ ਕਿ ਅੱਗ, ਬਾਰਿਸ਼ ਆਦਿ। ਇਹਨਾਂ ਨੂੰ 5000 ਸਾਲ ਪਹਿਲਾਂ ਮਨੁੱਖ ਵਜੋਂ ਬਣਾ ਕੇ ਇਸ ਲਈ ਪੇਸ਼ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਸਮਝਾਇਆ ਜਾ ਸਕੇ। ਉਦੋਂ ਲੋਕ ਇੰਨੇ ਸਿਆਣੇ ਨਹੀਂ ਸਨ ਜਿਵੇਂ ਕਿ ਹੁਣ ਹਨ। ਇਹ ਬਾਈ ਜੀ ਕਹਿੰਦੇ ਨੇ ਕਿ ਹਿੰਦੂ ਡਰਪੋਕ ਨੇ। ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਬੰਦਾ ਸਿੰਘ ਬਹਾਦਰ ਕੌਣ ਸੀ, ਭਾਈ ਮਤੀ ਦਾਸ ਕੌਣ ਸੀ। ਆਪਣੀ ਹਿਸਟਰੀ ਪੜ੍ਹੋ ਫਿਰ ਗੱਲ ਕਰੋ। ਜੇ ਬਾਹਰਲੀ ਕਨਫਿਊਜ਼ਨ ਹੈ ਤਾਂ ਮੈਂ ਨੰਬਰ ਵੀ ਭੇਜ ਦੇਣਾ, ਤਾਂ ਫੋਨ ਤੇ ਬਾਈ ਦਾ ਕਨਫਿਊਜ਼ਨ ਦੂਰ ਕਰ ਦਿੰਦਾ ਹਾਂ। ਸ਼ਾਂਤੀ। ਡਾਕਟਰ ਸਾਹਿਬ ਜਵਾਬ ਜ਼ਰੂਰ ਦਿਓ ਜੇ ਆਪਣੇ ਆਪ ਨੂੰ ਸੱਚਾ ਸੇ ਕਹਿੰਦੇ ਹੋ। ਜੀ ਡਾਕਟਰ ਸਾਹਿਬ। ਵੀਰ ਪੁਨੀਤ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਅੱਜ ਕੱਲ੍ਹ ਤਾਂ ਵੈਸੇ ਇਹ ਮੁਅਜ਼ਜ਼ਾ ਹੁੰਦਾ ਹੈ ਵੀ ਜਿਹੜਾ ਵੀ ਸਾਡਾ ਸ਼ੋਅ ਅਪਲੋਡ ਹੁੰਦਾ ਹੈ ਪਹਿਲੇ ਕੁਛ ਘੰਟਿਆਂ ਦੇ ਵਿੱਚ ਹੀ 18-20 ਮੈਸੇਜ, ਜਿਨ੍ਹਾਂ ਚੋਂ 2-3 ਬੰਦਿਆਂ ਦੇ ਹੀ 12-14 ਮੈਸੇਜ ਹੁੰਦੇ ਨੇ। ਉਹਨਾਂ ਚੋਂ ਚਲੋ ਪੁਨੀਤ ਸ਼ਰਮਾ ਹੋਰਾਂ ਨੇ ਤਾਂ ਥੋੜ੍ਹੇ ਜਿਹੇ ਸ਼ਾਇਸਤਗੀ ਵਾਲੇ ਲਹਿਜੇ ਨਾਲ ਗੱਲ ਕੀਤੀ, ਇਸ ਲਈ ਅਸੀਂ ਉਹਨਾਂ ਦਾ ਮੈਸੇਜ ਪਿਕ ਕੀਤਾ ਹੈ। ਬਹੁਤ ਸਾਰੇ ਦੂਸਰੇ ਤਾਂ ਹੁਣ ਘਟੀਆ ਲੈਵਲ 'ਤੇ ਚਲੇ ਗਏ, ਇਸ ਕਿਸਮ ਦੀਆਂ ਫੇਕ ਆਈਡੀਜ਼ ਦੇ ਨਾਲ ਉਹ ਚੀਜ਼ਾਂ ਲਿਖਦੇ ਨੇ ਜਿਨ੍ਹਾਂ ਨੂੰ ਤੁਸੀਂ ਪੜ੍ਹ ਨਹੀਂ ਸਕਦੇ ਜੀ। ਔਰ ਉਹਨਾਂ ਨੂੰ ਉਹ ਭੁੱਲ ਜਾਂਦਾ ਹੈ ਵੀ ਉਹਨਾਂ ਦੇ ਆਪਣੇ ਘਰਾਂ 'ਚ ਵੀ ਉਹਨਾਂ ਦੀਆਂ ਮਾਵਾਂ, ਭੈਣਾਂ, ਬੱਚੀਆਂ ਨੇ ਜੀ। ਲੇਕਿਨ ਇਹ ਸਮਝ ਆ ਸਕਦਾ ਹੈ, ਇਹਨੂੰ ਕਹਿੰਦੇ ਨੇ ਰੈਟਲਿੰਗ। ਜਦੋਂ ਦੁਸ਼ਮਣ ਰੈਟਲ ਹੁੰਦਾ ਹੈ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਉਹ ਕੀ ਕਰਨ ਜੀ, ਕਿਉਂਕਿ ਸੱਚ ਦਾ ਜਵਾਬ ਤਾਂ ਸੱਚ ਨਾਲ ਹੀ ਦਿੱਤਾ ਜਾ ਸਕਦਾ ਜੀ। ਰੋਸ ਦਾ ਹੱਕ ਹੁੰਦਾ ਹੈ। ਗੁਰੂ ਨਾਨਕ ਸਾਹਿਬ ਨੇ ਵੀ ਸਿੱਧਾਂ ਨੂੰ ਇਹ ਕਿਹਾ ਸੀ ਕਿ ਬਈ ਰੋਸ ਨਾ ਕੀਚੈ ਉੱਤਰ ਦੀਜੈ। ਪਰ ਤੁਸੀਂ ਗੱਲ ਕਰੋ ਜਿਹੜਾ ਸਵਾਲ ਉਠਾਇਆ ਗਿਆ ਹੈ ਉਸ ਨੂੰ ਰਿਸਪੌਂਡ ਕਰੋ ਜੀ। ਹੁਣ ਇਹਨਾਂ ਨੇ ਜਿਹੜਾ ਇੱਕ ਆਸਟ੍ਰੇਲੀਆ ਤੋਂ ਵੀਰ ਜੀ ਦੀ ਈਮੇਲ ਸੀ ਜਿਹਦੇ 'ਚ ਉਹਨਾਂ ਨੇ ਹਿੰਦੂਤਵਾ ਦੇ ਨਾਲ ਸੰਬੰਧਿਤ ਸਵਾਲ ਔਰ ਕਿਵੇਂ ਭਾਗਵਤ ਦੀ ਸਟੇਟਮੈਂਟ ਕਿ ਸਿੱਖ ਹਿੰਦੂ ਨੇ ਜੀ, ਉਸ ਦੇ ਉੱਤੇ ਉਹਨਾਂ ਨੇ ਆਪਣੇ ਕਮੈਂਟ ਕੀਤਾ ਸੀ, ਉਹਨੂੰ ਆਧਾਰ ਬਣਾ ਕੇ ਇਹਨਾਂ ਨੇ ਈਮੇਲ ਲਿਖੀ ਹੈ ਔਰ ਇਹਨਾਂ ਨੇ 2-3 ਇਤਰਾਜ਼ ਕੀਤੇ ਨੇ ਜਿਹੜਾ ਹੱਕ ਵੀ ਬਣਦਾ। ਔਰ ਮੈਂ ਕਦੇ ਵੀ ਇੱਕ ਹੈਲਥੀ ਡਿਬੇਟ ਦੇ ਖਿਲਾਫ ਨਹੀਂ ਜੀ। ਜੇ ਕੋਈ ਵੀ ਵੀਰ ਜੀ ਉਸ ਡਾਇਰੈਕਟ ਈਮੇਲ ਨਹੀਂ ਵੀ ਲਿਖਦੇ, ਮੈਸੇਜ ਵੀ ਹੁੰਦੇ, ਡਾਇਰੈਕਟ ਈਮੇਲ ਹੋਏ ਚੰਗਾ ਹੁੰਦਾ ਹੈ। ਉਹਦੇ ਨਾਲ ਸਾਨੂੰ ਹੁੰਦਾ ਹੈ ਕਿ ਵੀ ਕਿਸ ਆਈਡੀ ਤੋਂ ਆਇਆ, ਕੌਣ ਨੇ। ਮੈਸੇਜ ਤਾਂ ਕੋਈ ਵੀ ਜਿਹੜੇ ਨੇ ਫੇਕ ਆਈਡੀਜ਼ ਦੇ ਨਾਲ ਲਿਖੇ ਹੋਏ ਨੇ, ਮੈਸੇਜ ਵੀ ਆ ਸਕਦੇ ਨੇ ਫੇਕ ਆਈਡੀ ਨਾਲ, ਪਰ ਉਹਦੇ ਨਾਲ ਇੱਕ ਜਿਹੜੀ ਹੈ ਥੋੜ੍ਹੀ ਬਹੁਤ ਕ੍ਰੈਡੀਬਿਲਿਟੀ ਜ਼ਰੂਰ ਲੱਗਦੀ ਹੈ ਲਿਖਾਰੀ ਦੀ ਕਿ ਉਸ ਨੇ ਟਾਈਮ ਸਪੈਂਡ ਕੀਤਾ ਹੈ ਜਾਂ ਉਹ ਸੀਰੀਅਸ ਹੈ ਇਹਨੂੰ ਡਿਬੇਟ ਦੇ ਵਿੱਚ ਲਿਆਉਣ ਦੇ ਲਈ ਜੀ। ਹੁਣ ਉਹਨਾਂ ਨੇ ਪਹਿਲਾਂ ਤਾਂ ਪੁਨੀਤ ਸ਼ਰਮਾ ਕਿਉਂਕਿ ਪੜ੍ਹੇ ਲਿਖੇ ਨੇ, ਇਹਨਾਂ ਨੇ ਆਫਰ ਵੀ ਕੀਤਾ ਹੈ। ਜਿਹਨਾਂ ਵੀਰ ਦੀ ਲਿਖਤ ਆਈ ਸੀ ਕਿ ਜੀ ਉਹ ਆਪਣਾ ਫੋਨ ਨੰਬਰ ਆਈਡੀ ਦੇਣ ਨੂੰ ਤਿਆਰ ਨੇ, ਉਸ 'ਤੇ ਉਹ ਵਹਿਮ ਦੂਰ ਕਰ ਦੇਣਗੇ ਜੀ। ਪਰ ਮੈਂ ਸਮਝਦਾ ਵੀ ਜਦੋਂ ਉਹ ਸ਼ੁਰੂ ਇੱਥੋਂ ਕਰਦੇ ਨੇ ਵੀ ਤੁਹਾਨੂੰ ਅਕਲ ਨਹੀਂ ਹੈ ਔਰ ਅਨਪੜ੍ਹ ਬਾਈ ਜਿਹਨੇ ਲਿਖਿਆ ਜਾਂ ਦੂਜਾ,
ਫਿਰ ਜਿਹਨੂੰ ਅਕਲ ਨਹੀਂ ਹੈ ਜਾਂ ਜਿਹੜਾ ਅਨਪੜ੍ਹ ਹੈ ਉਹਨੂੰ ਤੁਸੀਂ ਕਿਹੜੀ ਜਾਣਕਾਰੀ ਦਿਓਗੇ? ਨਾ ਤੁਸੀਂ ਅਨਪੜ੍ਹ ਨੂੰ ਪੜ੍ਹਾ ਸਕਦੇ ਹੋ, ਨਾ ਤੁਸੀਂ ਬੇਅਕਲੇ ਨੂੰ ਅਕਲ ਦੇ ਸਕਦੇ ਹੋ। ਸੋ ਮੇਰਾ ਖਿਆਲ ਹੈ ਕਿ ਵੀ ਇਹ ਕੋਈ ਸ਼ਾਇਸਤਗੀ ਦੀ ਜ਼ਬਾਨ ਨਹੀਂ ਹੁੰਦੀ ਜੇ ਤੁਸੀਂ ਕਿਸੇ ਦੇ ਨਾਲ ਡਿਬੇਟ ਕਰਨੀ ਚਾਹੁੰਦੇ ਹੋ ਜੀ। ਹੁਣ ਉਹਨਾਂ ਨੇ ਇਹ ਕਿਹਾ ਜੀ ਸਿੱਖ ਇੱਕ ਵੱਖਰਾ ਧਰਮ ਹੈ, ਇੱਕ ਲਾਈਨ 'ਚ ਉਹਨਾਂ ਨੇ ਡਿਸਮਿਸ ਕਰਤਾ ਵੀ ਉਹ ਚੰਗੀਆਂ ਚੀਜ਼ਾਂ ਹਰ ਇੱਕ ਦੀਆਂ ਲੈਂਦੇ ਨੇ। ਹੁਣ ਜੇ ਪੁਨੀਤ ਸ਼ਰਮਾ ਜਿਹੜੇ ਕਿ ਬਹੁਤ ਧਿਆਨ ਦਿੰਦੇ ਨੇ ਵੀ ਵੀਡੀਓਜ਼ 'ਚ ਕੀ ਆ ਰਿਹਾ ਹੈ, ਉਸ 'ਤੇ ਉਹਨਾਂ ਦੇ ਇੱਕ ਤੋਂ ਜ਼ਿਆਦਾ ਕਮੈਂਟ ਹੁੰਦੇ ਨੇ, ਚੰਗੀ ਗੱਲ ਹੈ। ਉਹ ਘੱਟੋ ਘੱਟ ਇਹੀ ਗੱਲ ਜਿਹੜੇ ਹੁਣ ਇਹ ਮੰਨਦੇ ਨੇ ਕਿ ਸਿੱਖ ਇੱਕ ਵੱਖਰਾ ਧਰਮ ਹੈ, ਇਹ ਗੱਲ ਆਪਣੇ ਹਮ ਮਜ਼ਹਬਾਂ ਨੂੰ ਸਮਝਾਉਣ, ਬਾਕੀ ਕੰਮ ਛੱਡ ਦੇਣ ਜੀ। ਜਦੋਂ ਇਹ ਗੱਲ ਮਨਵਾ ਲੈਣਗੇ, ਆਰਐਸਐਸ ਦੇ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰਵਾ ਦੇਣ, ਜੇ ਇਹਨਾਂ ਦੀ ਪਹੁੰਚ ਹੈ ਇੰਡੀਅਨ ਕਨਸਟੀਟਿਊਸ਼ਨ, ਹੁਣ ਤਾਂ ਨਰਿੰਦਰ ਮੋਦੀ ਬਣ ਗਿਆ, ਭਾਰਤੀ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕਰਾ ਕੇ ਸਿੱਖਾਂ ਨੂੰ ਉਹਨਾਂ ਦਾ ਵੱਖਰਾ ਜਿਹੜਾ ਧਰਮ ਹੈ ਉਹ ਰੈਕਗਨਾਈਜ਼ ਕਰਵਾ ਦੇਣ ਜੀ, ਫਿਰ ਅਸੀਂ ਅਗਲੀ ਡਿਬੇਟ ਸੀਰੀਅਸਲੀ ਕਰ ਸਕਦੇ। ਪਰ ਜੇ ਤੁਸੀਂ ਜਸਟ ਇਹ ਦਲੀਲ ਦੀ ਖਾਤਰ ਜੀ ਅਸੀਂ ਮੰਨਦੇ ਹਾਂ ਜੀ ਵੱਖਰਾ ਧਰਮ ਹੈ, ਪਰ ਤੁਹਾਡੇ ਬਹੁ ਗਿਣਤੀ ਜਿਨ੍ਹਾਂ ਦੇ ਹੱਥ ਪਾਵਰ ਹੈ, ਜਿਨ੍ਹਾਂ ਨੇ ਸੰਵਿਧਾਨ ਬਣਾਇਆ, ਉਹਨਾਂ ਨੇ ਤਾਂ ਨਹੀਂ ਮੰਨਿਆ ਹੈ। ਸੋ ਜਿਹੜੀ ਗੱਲ ਦੀ ਸ਼ੁਰੂਆਤ ਹੈ ਉਹ ਤਾਂ ਉੱਥੋਂ ਸ਼ੁਰੂ ਹੁੰਦੀ ਹੈ ਜੀ। ਕ੍ਰਿਮੀਨਲ ਟ੍ਰਾਈਬ ਔਰ ਸਾਨੂੰ ਤੁਸੀਂ ਆਰਟੀਕਲ 25 ਥੱਲੇ ਹਿੰਦੂ ਬਣਾਇਆ। ਫਿਰ ਤੁਹਾਡੇ ਪੁਨੀਤ ਸ਼ਰਮਾ ਸੋਹਣੀ ਪੰਜਾਬੀ ਲਿਖਦੇ ਨੇ, ਪੰਜਾਬੀ ਨੂੰ ਰੋਮਨ 'ਚ ਭਾਵੇਂ ਲਿਖਦੇ ਨੇ, ਮਾਲਵਾ ਬੈਲਟ ਦੀ ਇਹਨਾਂ ਦੀ ਪੰਜਾਬੀ ਲੱਗਦੀ ਹੈ, ਪਰ ਇਹ ਫਿਰ ਆਪਣੇ ਉਸ ਧਰਤੀ ਦੇ ਜਿਹੜੇ ਜਾਏ ਨੇ ਪੰਜਾਬੀ ਹਿੰਦੂ ਵੀਰ ਭੈਣਾਂ, ਉਹਨਾਂ ਦਾ ਵੀ ਰਿਕਾਰਡ ਕੱਢ ਲੈਣ ਕਿ ਕਿਵੇਂ ਉਹਨਾਂ ਨੇ ਆਪਣੀ ਮਾਂ ਬੋਲੀ ਹਿੰਦੀ ਲਿਖਾਈ, ਜਿੱਥੋਂ ਸਾਰੀ 1951 ਤੋਂ ਸਮੱਸਿਆ ਦੀ ਜੜ ਸ਼ੁਰੂ ਹੋਈ ਜੀ। ਪਰ ਚਲੋ ਉਸ ਤੋਂ ਅੱਗੇ ਹੁਣ ਉਹਨਾਂ ਨੇ ਇਸ ਗੱਲ ਨੂੰ ਜਿਹੜੀ ਆਸਟ੍ਰੇਲੀਅਨ ਵੀਰ ਜੀ ਨੇ ਲਿਖੀ ਸੀ ਡਿਸਪਿਊਟ ਕੀਤਾ ਹੈ ਕਿ ਹਿੰਦੂ ਦਾ ਮਤਲਬ ਚੋਰ ਨਹੀਂ ਹੁੰਦਾ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ 1960 ਦੇ ਵਿੱਚ ਪਰਸ਼ੀਅਨ ਦੇ ਵਿੱਚ, ਫਾਰਸੀ ਦੇ ਵਿੱਚ ਡਿਕਸ਼ਨਰੀ ਆਈ, ਉਹਦੇ 'ਚ ਇਹ ਲਿਖਿਆ ਹੋਇਆ ਸੀ। ਫਿਰ ਉਹਨਾਂ ਨੇ ਕਿਹਾ ਜੀ ਵੀ ਕਿਉਂਕਿ ਇਹ ਜਿਹੜਾ ਇੰਡਸ ਦਰਿਆ, ਜਿਹਨੂੰ ਇੰਡਸ ਦਰਿਆਏ ਸਿੰਧ ਵੀ ਕਹਿੰਦੇ ਨੇ, ਕਿ ਇਸ ਪਾਰ ਵਾਲੇ ਲੋਕਾਂ ਨੂੰ ਜਿਹੜਾ ਹੈ ਉਹ ਬਾਹਰਲੇ, ਔਰ ਸ਼ਾਇਦ ਇਹਨਾਂ ਨੇ ਲਿਖਿਆ ਤਾਂ ਨਹੀਂ ਹੈ ਪਰ ਇਹ ਇੱਕ ਵਿਊ ਪੁਆਇੰਟ ਹੈ ਕੁਝ ਹਿਸਟੋਰੀਅਨਸ ਦਾ, ਹਿੰਦੂ ਹਿਸਟੋਰੀਅਨਸ ਦਾ, ਕਿ ਗ੍ਰੀਕਸ ਜਿਹੜੇ ਕਿ ਅਲੈਗਜ਼ੈਂਡਰ ਦੇ ਵੇਲੇ ਹਮਲਾਵਰ ਹੋਏ, ਜਾਂ ਅਲੈਗਜ਼ੈਂਡਰ ਗ੍ਰੀਕ ਸੀ, ਕਿ ਉਹਨਾਂ ਦੀ ਜ਼ੁਬਾਨ ਦੇ ਵਿੱਚ ਆਈ ਸ਼ਬਦ ਦਾ ਪੈਰਲਲ ਨਹੀਂ ਹੈ ਜਾਂ ਉਹ ਉਚਾਰਨ ਨਹੀਂ ਕਰ ਸਕਦੇ। ਸੋ ਇੰਡਸ ਦੀ ਥਾਂ ਹਿੰਡੋਸ ਤਾਂ ਇੱਦਾਂ ਹਿੰਦੂ ਸ਼ਬਦ ਬਣ ਗਿਆ ਜੀ। ਇਹ ਉਹਨਾਂ ਦਾ ਕਹਿਣਾ, ਕਿਉਂਕਿ ਇੱਕ ਗਰੁੱਪ ਹਿਸਟੋਰੀਅਨਸ ਦਾ ਵੀ ਕਹਿਣਾ। ਦੇਖੋ ਸਾਡੇ 'ਚ ਕੋਈ ਇਸ ਕਿਸਮ ਦਾ, ਜਾਂ ਜਿਹਨਾਂ ਨੇ ਕਿਹਾ ਜੀ ਕੋਈ ਗੱਲ ਹਿੰਦੂਆਂ ਦੇ ਖਿਲਾਫ ਹੋਏ ਤੁਸੀਂ ਚੁੱਕ ਲੈਂਦੇ ਹੋ, ਮੈਂ ਸਮਝਦਾ ਵੀ ਵੀਰ ਪੁਨੀਤ ਸ਼ਰਮਾ ਪਹਿਲਾਂ ਆਪਣਾ ਇਹ ਬਾਇਸ ਕਲੀਅਰ ਕਰਨ। ਅਸੀਂ ਹਿੰਦੂਆਂ ਨੂੰ ਚੋਰ ਨਹੀਂ ਕਹਿੰਦੇ ਜੀ, ਇਹ ਤਾਂ ਉਹਨਾਂ ਦੇ ਆਪਣੇ ਲੋਕਾਂ ਨੇ ਕਿਹਾ ਕਿ ਵੀ ਅਸੀਂ ਇਹ ਸ਼ਬਦ ਨਹੀਂ। ਹੁਣ ਦਿਆਨੰਦ ਤੋਂ ਵੱਧ ਕੇ ਤਾਂ ਪਿਛਲੀਆਂ 2 ਸਦੀਆਂ 'ਚ ਸ਼ੰਕਰਾ ਤੋਂ ਬਾਅਦ ਹਿੰਦੂ ਵੈਦਿਕ ਧਰਮ ਨੂੰ ਦੁਬਾਰਾ ਸੁਰਜੀਤ ਕਰਨ 'ਚ ਉਹਦਾ ਸਭ ਤੋਂ ਵੱਡਾ ਰੋਲ ਹੈ, ਜਿਹਨੂੰ ਸਵਾਮੀ ਕਿਹਾ ਜਾਂਦਾ ਹੈ, ਉਹ ਵੀ ਗੁਜਰਾਤ ਦਾ ਸਾਰਸਵਤ ਬ੍ਰਾਹਮਣ। ਹੁਣ ਉਹਨੇ ਵੀ, ਔਰ ਉਸ ਪੀਰੀਅਡ 'ਚ ਫਿਰ ਉਹਦੇ ਸਾਰੇ ਫਾਲੋਅਰਸ ਜਿੰਨੇ ਸੀ ਜਿਹੜੇ ਉਸ ਵੇਲੇ ਬੜੇ ਐਨਲਾਈਟਨਡ ਹਿੰਦੂ ਸਨ, ਜਿਨ੍ਹਾਂ ਦੇ ਵਿੱਚ ਲਾਹੌਰ 'ਚ ਜਿਹੜੀ ਇਹਨਾਂ ਦੀ ਸਾਰੀ ਪ੍ਰੈਸ ਸੀ, ਜਿਹੜੀ ਬਾਅਦ ਜਲੰਧਰ 'ਚ ਆ ਗਈ, ਹਿੰਦ ਸਮਾਚਾਰ, ਪ੍ਰਤਾਪ, ਮਿਲਾਪ, ਉਹਨਾਂ ਦੇ ਵਰਿੰਦਰ, ਯਸ਼, ਜਗਤ ਨਾਰਾਇਣ, ਉਹਦਾ ਪਿਓ, ਉਹਦਾ ਭਰਾ ਜਿਹੜਾ ਰਣਬੀਰ, ਯਸ਼ ਵਾਲੇ ਦਾ ਭਰਾ, ਯਸ਼ ਦਾ ਭਰਾ, ਉਹਨਾਂ ਦਾ ਪਿਓ ਆਨੰਦ ਸਵਾਮੀ ਬਣ ਗਿਆ ਸੀ। ਇਹਨਾਂ ਨੇ ਪੂਰਾ ਕੈਂਪੇਨ ਚਲਾਇਆ ਸੀ ਭਾਰਤ ਭਰ ਦੇ ਵਿੱਚ ਕਿ ਅਸੀਂ ਹਿੰਦੂ ਦਾ ਮਤਲਬ ਚੋਰ ਹੈ। ਇਹ 1960 ਦੀ ਡਿਕਸ਼ਨਰੀ ਤੇ ਬੇਸ ਨਹੀਂ ਹੈ। ਇਹਨਾਂ ਨੇ ਕਿਹਾ ਸੀ ਕਿ ਜੀ ਹਿੰਦੂ ਦਾ ਮਤਲਬ ਚੋਰ ਹੈ, ਇਹ ਸਾਨੂੰ ਉਹਨਾਂ ਨੇ ਬਾਹਰਲੇ ਹਮਲਾਵਰਾਂ ਨੇ ਦਿੱਤਾ ਹੈ। ਆਪਣੇ ਆਪ ਨੂੰ ਮਤ ਹਿੰਦੂ ਕਹਾਓ, ਆਰੀਆ ਕਹਾਓ, ਤੁਸੀਂ ਆਰੀਆ ਹੋ, ਤੁਹਾਡੀ ਕੁੱਲ ਆਰੀਆ। ਉਹਨਾਂ ਨੇ ਜਿਹੜੀ ਜਥੇਬੰਦੀ ਬਣਾਈ ਉਹ ਵੀ ਆਰੀਆ ਸਮਾਜ ਬਣਾਇਆ, ਔਰ ਨਾਂ ਵੀ ਜਿਹੜੇ ਨੇ ਇਹ ਕਿਤੇ ਵੀ, ਔਰ ਵੈਸੇ ਇਹਨਾਂ ਦੀ ਪੁਨੀਤ ਸ਼ਰਮਾ, ਜੇ ਮੈਨੂੰ ਦੱਸਣ ਤੇ ਖੁਸ਼ੀ ਹੋਏਗੀ, ਵੈਸੇ ਹਿੰਦੂ ਸ਼ਬਦ ਨਾ ਵੇਦਾਂ ਦੇ ਵਿੱਚ ਹੈ, ਵੇਦ ਓਰੀਜਨਲ ਨੇ, ਰਿਗ, ਸ਼ਾਮ, ਯਜੁਰ, ਅਥਰਵ, ਨਾ ਸ਼ਾਸਤਰਾਂ ਦੇ ਵਿੱਚ ਹੈ। ਇਹ ਪੌਰਾਣਿਕ ਜਿਹੜਾ ਖੁੱਲਾ ਇੱਕ ਪੀਰੀਅਡ ਹੁੰਦਾ ਉਹਦੇ ਤੋਂ ਨਾ ਬਾਹਰਲਿਆਂ ਨਹੀਂ ਦਿੱਤਾ ਜੀ। ਹੁਣ ਇਹ ਆਪਣੇ ਉਹਨਾਂ ਤੋਂ ਦਿਆਨੰਦ ਜਾਂ ਜਿਹੜੀ ਆਰੀਆ ਸਮਾਜ ਜਿਨ੍ਹਾਂ ਨੇ ਬਣਾਇਆ ਸੀ ਉਹਨੂੰ ਕਲੀਅਰ ਕਰ ਲੈਣ। ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਸਾਨੂੰ ਕੋਈ ਚਾਅ ਨਹੀਂ ਹੈ ਇਹਨਾਂ ਨੂੰ ਇਹ ਕਹਿਣ ਦਾ, ਔਰ ਉਹਨਾਂ ਦੀ ਗੱਲ ਠੀਕ ਹੈ ਕਿ ਵੀ ਇਸ ਤਰੀਕੇ ਨਾਲ ਜੇ ਉਹਨਾਂ ਨੇ ਇੰਡਸ ਤੋਂ ਬਣਾਤਾ ਹਿੰਦੂਸ ਤੋਂ, ਇਹ ਆਪਣੇ ਫੈਕਟ ਕਲੀਅਰ ਕਰਨ। ਸਾਨੂੰ ਕੋਈ ਇਹਨਾਂ ਨੂੰ ਚੋਰ ਲੇਬਲ ਕਰਨ ਦਾ ਚਾਅ ਨਹੀਂ ਹੈ ਜੀ। ਦੂਸਰੀ ਗੱਲ ਉਹਨਾਂ ਨੇ ਗੀਤਾ ਦੇ ਹਵਾਲੇ ਨਾਲ ਕਹੀ, ਉਹਨਾਂ ਨੇ ਕਿਹਾ ਕਿ ਜੀ ਉਹ ਜਿਹੜਾ ਨੇ ਲਿਖਿਆ ਹੈ ਉਹਨਾਂ ਨੇ 33 ਕਰੋੜ ਦੇਵੀ ਦੇਵਤਿਆਂ ਦਾ ਜ਼ਿਕਰ ਕੀਤਾ, ਪਰ ਗੀਤਾ ਦੇ ਵਿੱਚ ਤਾਂ ਇੱਕ ਰੱਬ ਦਾ ਜ਼ਿਕਰ ਹੈ, ਔਰ ਇਹ ਤਾਕਤਾਂ, ਅੱਗ, ਹਵਾ, ਪਾਣੀ, ਮੀਂਹ,
ਇਹ ਉਸ ਵੇਲੇ ਦੇ ਪੁਰਾਣੇ ਲੋਕਾਂ ਨੂੰ ਸਮਝਾਉਣ ਦੇ ਲਈ ਉਹਨਾਂ ਦੇ ਮਨੁੱਖੀ ਫੇਸ ਬਣਾ ਦਿੱਤੇ ਜਾਂ ਦੂਜੇ। ਦੇਖੋ ਜਿਹੜੀ ਮੱਧ ਭਾਗਵਤ ਗੀਤਾ ਹੈ ਇਹ ਤਾਂ ਮਹਾਭਾਰਤ ਪੁਰਾਣ ਦਾ ਹਿੱਸਾ ਹੈ। ਪੁਰਾਣ ਬਹੁਤ ਬਾਅਦ ਚ ਆਏ ਨੇ। ਜਿਹੜਾ ਹਿੰਦੂ ਧਰਮ ਹੈ ਜਾਂ ਜਿਹੜਾ ਵੈਦਿਕ ਧਰਮ ਹੈ, ਜਿਸ ਨੂੰ ਦਿਆਨੰਦ ਨੇ ਵੈਦਿਕ ਜਾਂ ਆਰੀਆ ਧਰਮ ਕਿਹਾ, ਉਹਦੀ ਸ਼ੁਰੂਆਤ ਰਿਗਵੇਦ ਨਾਲ ਹੁੰਦੀ ਹੈ। ਜਿਹੜੇ ਚਾਰੋਂ ਹੀ ਵੇਦ ਨੇ ਉਹਨਾਂ ਦੇ ਵਿੱਚ ਇੱਕ ਰੱਬ ਦਾ ਕਨਸੈਪਟ ਨਹੀਂ ਹੈ। ਬੇਸ਼ੱਕ ਬਾਅਦ ਦੇ ਵਿਦਾਂਤਾ ਦੇ ਵਿੱਚ ਕਈ ਉਸ ਨੂੰ ਕੱਢਣ ਦਾ ਯਤਨ ਕਰਦੇ ਨੇ, ਗੀਤਾ ਤਾਂ ਮੱਚ ਲੇਟਰ ਹੈ। ਲੇਕਿਨ ਫਿਰ ਵੀ ਜੇ ਉਹਨਾਂ ਦੇ 33 ਕਰੋੜ ਹੈ ਨੇ ਨਹੀਂ ਨੇ, ਥਾਂ ਥਾਂ ਮੰਦਰ ਤਾਂ ਉਹਨਾਂ ਦੇ ਹੀ ਬਣੇ ਹੋਏ ਨੇ, ਦੇਵੀਆਂ ਦੇਵਤਿਆਂ ਦੇ, ਕੋਈ ਸ਼ਿਵ ਜੀ ਦਾ ਹੈ, ਕੋਈ ਵਿਸ਼ਨੂੰ ਜੀ ਦਾ ਹੈ, ਕੋਈ ਬ੍ਰਹਮਾ ਦਾ ਹੈ, ਔਰ ਸਾਰੇ ਦੇਵੀ ਦੇਵਤਿਆਂ ਦਾ। ਕਿਤੇ ਪਹਾੜਾਂ ਚਲੇ ਜਾਓ, ਕੁੱਲੂ ਇੱਕ ਦੁਸਹਿਰਾ ਲੱਗਦਾ ਹੈ, ਕਿੰਨੇ ਹੀ ਹਜ਼ਾਰਾਂ ਦੇਵਤੇ, ਹਰ ਪਿੰਡ ਵਾਲਾ ਆਪਣਾ ਦੇਵਤੇ ਦਾ ਜਲੂਸ ਲੈ ਕੇ ਆਉਂਦਾ। ਸਾਨੂੰ ਕੋਈ ਇਤਰਾਜ਼ ਨਹੀਂ ਹੈ, ਮੈਂ ਪਹਿਲਾਂ ਵੀ ਕਿਹਾ ਉਹਨਾਂ ਦਾ ਫੇਥ ਹੈ, ਔਰ ਉਹ ਜੀ ਸਦਕੇ 33 ਦੇ 66 ਕਰੋੜ ਬਣਾ ਲੈਣ, ਸਾਨੂੰ ਨਹੀਂ ਹੈ। ਪਰ ਉਹਨੂੰ ਤੁਸੀਂ ਜਸਟੀਫਾਈ ਨਾ ਕਰੋ ਕਿ ਇਹ ਜਿਹੜਾ ਹੈ ਉਹਦੇ 'ਚ ਇੱਕ ਰੱਬ ਦਾ ਕਨਸੈਪਟ ਆਇਆ ਲੇਟਰ ਔਨ ਗੀਤਾ ਦੇ ਕਨਸੈਪਟ। ਪਰ ਗੀਤਾ 'ਚ ਵੀ ਹੁਣ ਸਮੇਂ ਦੀ ਸੀਮਾ ਹੈ ਕਿ ਉਹਦੇ 'ਚ ਕੋਈ ਮਨੁੱਖਤਾ ਜਾਂ ਖਲਕਤ ਜਾਂ ਬਰਾਬਰੀ ਦਾ ਕਨਸੈਪਟ ਨਹੀਂ ਨਿਕਲਦਾ। ਜਦੋਂ ਅਰਜਨ ਨੂੰ ਕ੍ਰਿਸ਼ਨ ਜੀ ਉਪਦੇਸ਼ ਦੇ ਰਹੇ ਨੇ, ਉਹਨੂੰ ਇਹ ਨਹੀਂ ਕਹਿ ਰਹੇ ਵੀ ਤੂੰ ਜ਼ੁਲਮ ਦੇ ਖਿਲਾਫ ਲੜਨਾ ਹੈ ਔਰ ਇਨਸਾਨੀਅਤ ਦੇ ਨਾਤੇ, ਉਹਨੂੰ ਕਹਿ ਰਹੇ ਤੂੰ ਕਸ਼ਤਰੀ ਹੈ ਜੀ, ਕਸ਼ਤਰੀਆ ਦਾ ਧਰਮ ਲੜਨਾ ਹੈ, ਕਸ਼ਤਰੀਆ ਸ਼ਸਤਰ ਰੱਖਦਾ ਨਹੀਂ ਹੈ। ਸੋ ਉਹਦੇ 'ਚ ਵੀ ਜਿਹੜਾ ਵਰਣ ਆਸ਼ਰਮ ਹੈ, ਜਿਹੜਾ ਉਸ ਸਮਾਜ ਦੇ ਵਿੱਚ ਪੁਆੜੇ ਦੀ ਜੜ ਹੈ, ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ, ਉਹਨੂੰ ਐਨਫੋਰਸ ਕੀਤਾ ਜਾ ਰਿਹਾ ਹੈ ਈਵਨ ਗੀਤਾ ਦੇ ਉਪਦੇਸ਼ ਦੇ ਵਿੱਚ ਵੀ, ਜਿਹਦੇ 'ਚ ਕਿ ਉਹਦੇ ਕਸ਼ਤਰੀ ਧਰਮ ਨੂੰ ਜਿਹੜਾ ਚੈਲੰਜ ਕੀਤਾ ਹੈ ਕ੍ਰਿਸ਼ਨ ਜੀ ਨੇ ਕਿ ਤੂੰ ਚੁੱਕ ਹਥਿਆਰ। ਫਿਰ ਉਹਨਾਂ ਨੇ ਅਖੀਰ ਦੇ ਵਿੱਚ ਇਹ ਕਿਹਾ ਕਿ ਜੀ ਦੇਖੋ, ਉਹਨਾਂ ਨੇ ਇਹ ਕਹਿ ਦਿੱਤਾ ਵੀ ਹਿੰਦੂ ਡਰਪੋਕ ਨੇ ਤੇ ਬੰਦਾ ਬਹਾਦਰ, ਭਾਈ ਮਤੀ ਦਾਸ ਇਹ ਕੌਣ ਸਨ। ਦੇਖੋ ਹੁਣ ਤੁਹਾਡਾ ਇਤਿਹਾਸ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਿਸ ਜ਼ਮਾਨੇ ਦੇ ਵਿੱਚ ਮੁਹੰਮਦ ਬਿਨ ਕਾਸਮ ਆਇਆ, 7ਵੀਂ 8ਵੀਂ ਸਦੀ, ਜਿਹਨੇ ਮੁਲਤਾਨ ਤੇ ਸਿੰਧ ਲਿਆ। 10ਵੀਂ ਸਦੀ ਦੇ ਮੁੱਕਦਿਆਂ 11ਵੀਂ ਸਦੀ ਦੀ ਬਿਗਨਿੰਗ 'ਚ ਮਹਿਮੂਦ ਗਜ਼ਨਵੀ ਆਇਆ, ਸਿੱਧਾ ਸੋਮਨਾਥ ਮੰਦਰ ਤੱਕ ਗਿਆ, ਜਿਹੜੀ ਸਟੇਟ ਗੁਜਰਾਤ ਹੈ, ਉਸ ਮੰਦਰ ਨੂੰ ਤੋੜਿਆ, ਲੁੱਟਿਆ। 18ਵੀਂ ਸਦੀ ਤੱਕ ਜਦੋਂ ਇੱਧਰ ਸਿੱਖਾਂ ਨੇ ਉੱਧਰ ਮਰਾਠਿਆਂ ਨੇ ਮੁਗਲਿਆ ਰਾਜ ਨੂੰ ਚੈਲੰਜ ਕੀਤਾ ਇਫੈਕਟਿਵਲੀ, ਸਿੱਖਾਂ ਨੇ ਰੋਕਿਆ ਅਫਗਾਨਾਂ ਦਾ ਰਸਤਾ, ਕਿਉਂਕਿ ਮਰਾਠਿਆਂ ਦਾ ਤਾਂ ਦੂਰ ਸੀ ਦੇਸ਼। ਹੁਣ ਇਸ 800-900 ਸਾਲ ਦੇ ਸਮੇਂ 'ਚ ਕਿੱਥੇ ਸੀ ਸਾਰੇ ਉਹ ਬਹਾਦਰ ਲੋਕ ਜਿਹੜੇ ਤੁਸੀਂ ਕਹਿੰਦੇ ਹੋ ਕਿ ਜੀ ਡਰਪੋਕ ਨਹੀਂ ਨੇ, ਜਿਹੜੇ ਭਾਈ ਮਤੀ ਦਾਸ ਜਾਂ ਬੰਦਾ ਸਿੰਘ ਬਹਾਦਰ ਦੀ ਤੁਸੀਂ ਗੱਲ ਕਰਦੇ ਹੋ, ਇਹ ਉਹੀ ਨੇ ਜਿਹੜੇ ਸਿੱਖ ਬਣ ਕੇ ਸਿੱਖੀ ਦੇ ਉਪਦੇਸ਼ ਰਾਹੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅਪਣਾ ਕੇ ਔਰ ਫਿਰ 10ਵੇਂ ਪਾਤਸ਼ਾਹ ਰਾਹੀਂ ਖਾਲਸਾ ਸਾਜਨਾ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ, ਪੰਜ ਤੀਰ, ਗੁਰਬਖਸ਼ ਸਿੰਘ ਨਾਂ ਔਰ ਖਾਲਸੇ ਦੇ ਉਸ ਜਥੇ ਦਾ ਪ੍ਰਮੁੱਖ, ਜਿਨ੍ਹਾਂ ਨੇ ਉਸ ਧਰਤੀ ਦੇ ਉੱਤੇ 800 ਸਾਲ ਬਾਅਦ ਉਹ ਤਬਦੀਲੀ ਦਿੱਤੀ, ਛੱਪੜ ਚਿੜੀ ਦੇ ਮੈਦਾਨ 'ਚ ਸਰਹੰਦ ਦੀ ਉਸ ਸਲਤਨਤ ਨੂੰ ਡਿਫੀਟ ਕਰਕੇ। ਹੁਣ ਮੈਂ ਇਹ ਇਹਨਾਂ ਦੇ ਉੱਤੇ ਹੀ ਛੱਡ ਦਿੰਦਾ ਕਿ ਵੀ ਇਹ ਭਾਈ ਮਤੀ ਦਾਸ ਤੇ ਬਾਬਾ ਬੰਦਾ ਸਿੰਘ ਬਹਾਦਰ ਕੌਣ ਸਨ। ਇਹ 800 ਸਾਲ ਪਹਿਲਾਂ ਨਾ ਆ ਗਏ, ਜਦੋਂ ਤੋਂ ਮੁਹੰਮਦ ਬਿਨ ਕਾਸਮ ਆਇਆ ਜਾਂ ਮਹਿਮੂਦ ਗਜ਼ਨਵੀ ਆਇਆ। ਸੋ ਜ਼ਾਹਰ ਹੈ ਕਿ ਇਹ ਜਿਹੜੇ ਨੇ ਬੇਸ਼ੱਕ ਇਹ ਨੇਟਿਵਸ ਨੇ, ਉਸ ਧਰਤੀ ਦੇ ਜਾਏ ਨੇ, ਪਰ ਇਹ ਸਿੱਖੀ ਵਿਚਾਰਧਾਰਾ ਦੀ ਬਦੌਲਤ ਹੈ ਕਿ ਉਸ ਧਰਤੀ ਦੇ ਉੱਤੇ ਬਲਕਾਰ ਯੋਧੇ ਪੈਦਾ ਹੋਏ ਜਿਨ੍ਹਾਂ ਨੇ ਜ਼ੁਲਮ ਨੂੰ ਚੈਲੰਜ ਕੀਤਾ। ਔਰ ਪੁਨੀਤ ਸ਼ਰਮਾ ਜੀ ਯਾਦ ਰੱਖੋ, ਅਸੀਂ ਕੋਈ ਹਿੰਦੂ ਧਰਮ ਦੇ ਖਿਲਾਫ, ਉਦੋਂ ਵੀ ਅਸੀਂ ਇਸਲਾਮ ਦੇ ਖਿਲਾਫ ਵੀ ਨਹੀਂ ਜੀ, ਸਿੱਖੀ ਕਿਸੇ ਦੇ ਖਿਲਾਫ ਨਹੀਂ, ਅਸੀਂ ਹਰ ਇੱਕ ਦੀ ਮੁੱਢਲੀ ਧਾਰਮਿਕ ਆਜ਼ਾਦੀ ਯਕੀਨ ਰੱਖਦੇ ਹਾਂ। ਉਦੋਂ ਵੀ 18ਵੀਂ ਸਦੀ 'ਚ ਸਾਡੀ ਲੜਾਈ ਮੁਗਲਾਂ ਜਾਂ ਅਫਗਾਨਾਂ ਨਾਲ ਉਹਨਾਂ ਦੇ ਜ਼ੁਲਮ ਕਰਕੇ ਬਰਾਬਰੀ ਦੇ ਹੱਕਾਂ ਦੇ ਲਈ, ਮੁੱਢਲੀਆਂ ਧਾਰਮਿਕ ਆਜ਼ਾਦੀਆਂ ਲਈ ਸੀ। ਔਰ ਅੱਜ ਵੀ ਸਾਡੀ ਲੜਾਈ ਇੰਡੀਅਨ ਸਟੇਟ ਨਾਲ ਹੈ ਜੀ, ਹਿੰਦੂ ਧਰਮ ਨਾਲ ਨਹੀਂ ਹੈ। ਪਰ ਜੇ ਬਹੁਗਿਣਤੀ ਹਿੰਦੂ ਉਸ ਸਟੇਟ ਦੇ ਸਪੋਰਟਰ ਹੋਣਗੇ ਜਾਂ ਸੱਚ ਨੂੰ ਸੱਚ ਨਹੀਂ ਕਹਿਣਗੇ, ਨਵੰਬਰ 84 ਕਰਨਗੇ, ਜੂਨ 84 ਤੇ ਖੁਸ਼ੀਆਂ ਮਨਾਉਣਗੇ, ਨਰਿੰਦਰ ਮੋਦੀ ਦੀ ਬੈਕ ਤੇ ਖਲੋਣਗੇ, ਤੇ ਫਿਰ ਜੇ ਇੱਕ ਤਬਕਾ ਆਪਣੇ ਆਪ ਤੋਂ ਕੋਈ ਨਫ਼ਰਤ ਪੈਦਾ ਕਰ ਲੇ ਜਾਂ ਨਫ਼ਰਤ ਪਾਲਣ ਲੱਗ ਜਾਏ, ਫਿਰ ਇਹਨੂੰ ਉਹਨਾਂ ਦਾ ਕਸੂਰ ਨਹੀਂ ਗਰਦਾਨਿਆ ਜਾ ਸਕਦਾ। ਫਿਰ ਇਹ ਹੁੰਦਾ ਵੀ ਸਟੇਟ ਤਾਂ ਜ਼ੁਲਮ ਕਰ ਹੀ ਰਹੀ ਹੈ, ਪਰ ਜਿਹੜੀ ਬਾਕੀ ਬਹੁਗਿਣਤੀ ਹੈ ਉਹ ਕਿਉਂ ਨਹੀਂ ਉਸ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਂਦੀ। ਪਰ ਮੈਨੂੰ ਖੁਸ਼ੀ ਹੈ ਵੀ ਇਹਨਾਂ ਨੇ ਲਿਖਿਆ, ਪੁਨੀਤ ਸ਼ਰਮਾ ਜੀ ਨੇ, ਔਰ ਉਹਨਾਂ ਨੇ ਸਾਨੂੰ ਚੈਲੰਜ ਵੀ ਥਰੋ ਕੀਤਾ ਸੀ ਕਿ ਜੀ ਅਸੀਂ ਸੱਚੇ ਸਿੱਖ ਤਾਂ ਪਤਾ ਨਹੀਂ, ਹਰ ਕੋਈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਦੀ ਗੱਲ ਨੂੰ ਸਮਝ ਸਕੀਏ, ਪਰ ਜੇ ਉਹ ਇਹ ਨਾਂ ਵੀ ਲਿਖਦੇ ਫਿਰ ਵੀ, ਕਿਉਂਕਿ ਉਹਨਾਂ ਨੇ ਸ਼ਾਇਸਤਗੀ ਦੇ ਨਾਲ ਇਹ ਲਿਖਤ ਲਿਖੀ ਹੈ, ਮੈਂ ਇਹਨੂੰ ਜ਼ਰੂਰ ਰਿਸਪੌਂਡ ਕਰਨਾ ਸੀ।
ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਵੇਲਾ ਹੋ ਕੇ ਬ੍ਰੇਕ ਤੇ ਜਾਣ ਦਾ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।